सरदार सिमरनजीत सिंह मान ਵੱਲੋਂ ਵਾਗਾ ਰਾਹੀਂ ਵਪਾਰ ਖੋਲ੍ਹਣ ਦੀ ਮੰਗ 28 ਮਾਰਚ ਨੂੰ ਬਾਰਡਰ ਓਪਨ ਰੈਲੀ ਦਾ ਐਲਾਨ। ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ। ਗਗਨਦੀਪ ਰੰਧਾਵਾ ਮਾਮਲੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਸਰਕਾਰ ਖਿਲਾਫ ਮੋਰਚਾ, ਭਗਵੰਤ ਮਾਨ ਦੇ ਅਸਤੀਫੇ ਦੀ ਕੀਤੀ ਮੰਗ। 28 ਤਰੀਕ ਮਾਰਚ ਨੂੰ ਵਾਘੇ ਵਿਖੇ ਅਸੀਂ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ। ਉਹਦਾ ਮਕਸਦ ਹੈ ਕਿ ਵਾਘਾ ਖਿਲਾਉਣਾ ਚਾਹੁੰਦੇ ਹਾਂ ਟ੍ਰੇਡ ਦੇ ਲਈ, ਜਿਹਦਾ ਫਾਇਦਾ ਬਹੁਤ ਜ਼ਿਆਦਾ ਹੋਊਗਾ ਅਤੇ ਜਿਹੜੀ ਸਾਡੀ GDP ਹੈ ਇੰਡੀਆ ਦੀ ਉਹ ਵੀ ਵਧੂਗੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵਾਘਾ ਬਾਰਡਰ ਰਾਹੀਂ ਸਰਹੱਦੀ ਵਪਾਰ ਨੂੰ ਤੁਰੰਤ ਮੁੜ ਸ਼ੁਰੂ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਨੂੰ ਲਾਮਬੰਦ ਕਰਨ ਲਈ 28 ਮਾਰਚ 2026 ਨੂੰ ਅਟਾਰੀ ਵਾਘਾ ਸਰਹੱਦ ਤੇ ਇੱਕ ਵਿਸ਼ਾਲ ਬਾਰਡਰ ਓਪਨ ਰੈਲੀ ਕਰਨ ਦਾ ਐਲਾਨ ਕੀਤਾ ਹੈ। ਪੂਰਬੀ ਅਤੇ ਪੱਛਮੀ ਪੰਜਾਬ ਵਿੱਚ ਕਾਰ ਵਪਾਰ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਆਪਣੀਆਂ ਫਸਲਾਂ, ਖਾਸ ਕਰਕੇ ਫਲ, ਸਬਜ਼ੀਆਂ ਅਤੇ ਡੈਰੀ ਉਤਪਾਦ ਲਈ ਵੱਡੀ ਮਾਰਕੀਟ ਮਿਲੇਗੀ ਅਤੇ ਵਧੀਆ ਭਾਅ ਮਿਲਣਗੇ। ਅੰਦਾਜ਼ਾ ਲਗਾਇਆ ਗਿਆ ਕਿ ਵਪਾਰ ਖੁੱਲ੍ਹਣ ਨਾਲ ਟਰਾਂਸਪੋਰਟ, ਐਗਰੋ ਪ੍ਰੋਸੈਸਿੰਗ ਅਤੇ ਸਰਵਿਸ ਸੈਕਟਰ ਵਿੱਚ 50,000 ਤੋਂ 1 ਲੱਖ ਤੱਕ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਉਦਯੋਗਿਕ ਕੇਂਦਰਾਂ ਦੇ ਟੈਕਸਟਾਈਲ, ਸਪੋਰਟਸ ਗੁੱਡਸ ਅਤੇ ਫਾਰਮਾਸਿਊਟੀਕਲ ਉਤਪਾਦਾਂ ਦੀ ਸਿੱਧੀ ਪਹੁੰਚ ਮੱਧ ਏਸ਼ੀਆਈ ਬਾਜ਼ਾਰਾਂ ਤੱਕ ਹੋਵੇਗੀ। ਸਰਦਾਰ ਸਿਮਰਨਜੀਤ ਸਿੰਘ ਮਾਨ ਅਨੁਸਾਰ ਵਾਘਾ ਰਸਤਾ ਸਿਰਫ ਪਾਕਿਸਤਾਨ ਹੀ ਨਹੀਂ, ਸਗੋਂ ਅਫਗਾਨਿਸਤਾਨ, ਈਰਾਨ ਅਤੇ ਮੱਧ ਏਸ਼ੀਆ ਲਈ ਵਪਾਰਕ ਦਰਵਾਜ਼ਾ ਹੈ। ਪਾਰਟੀ ਨੇ ਚਿੰਤਾ ਜਤਾਈ ਹੈ ਕਿ ਵਪਾਰ ਬੰਦ ਹੋਣ ਕਾਰਨ ਸਰਹੱਦੀ ਇਲਾਕਿਆਂ ਵਿੱਚ ਬੇਰੁਜ਼ਗਾਰੀ ਵਧੀ ਹੈ ਅਤੇ ਲੋਕਾਂ ਦਾ ਮਾਲੀ ਨੁਕਸਾਨ ਹੋ ਰਿਹਾ ਹੈ। ਮੁੱਦੇ ਸਾਡੇ ਬਹੁਤ ਗੰਭੀਰ ਹੈ ਕਿ 28 ਤਰੀਕ ਮਾਰਚ ਨੂੰ ਵਾਘੇ ਵਿਖੇ ਅਸੀਂ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ। ਉਹਦਾ ਮਕਸਦ ਹੈ ਕਿ 30 ਸਾਲ ਤੋਂ ਸਾਡੇ ਸਿੱਖ ਬੰਦੀ ਜੇਲ੍ਹਾਂ ਦੇ ਵਿੱਚ ਬੈਠੇ ਹੈ। ਦੂਸਰਾ, ਅਸੀਂ ਵਾਘਾ ਖਿਲਾਉਣਾ ਚਾਹੁੰਦੇ ਹਾਂ ਟ੍ਰੇਡ ਦੇ ਲਈ, ਜਿਹਦਾ ਫਾਇਦਾ ਬਹੁਤ ਜ਼ਿਆਦਾ ਹੋਊਗਾ ਅਤੇ ਜਿਹੜੀ ਸਾਡੀ GDP ਹੈ ਇੰਡੀਆ ਦੀ ਉਹ ਵੀ ਵਧੂਗੀ। ਪਹਿਲਾਂ ਜਦੋਂ ਟ੍ਰੇਡ ਚੱਲਦੀ ਸੀਗੀ ਤਾਂ US ਡਾਲਰਸ 2 ਤੇ 3 ਬਿਲੀਅਨ ਐਨੂਅਲ ਡਾਲਰਸ ਦੀ ਟ੍ਰੇਡ ਵਾਘੇ ਦੇ ਵਿੱਚੋਂ ਦੀ ਜਾਂਦੀ ਸੀਗੀ। ਅਤੇ ਹੁਣ ਜਿਹੜਾ ਨਿੱਲ ਹੈ ਇਹਦੇ ਨਾਲ ਪੰਜਾਬ ਦਾ ਬਹੁਤ ਬੇੜਾ ਗਰਕ ਹੋ ਰਿਹਾ ਹੈ ਔਰ ਪੰਜਾਬ ਦੇ ਜਿਹੜੇ ਕਿਸਾਨ ਹੈ, ਅੱਜ ਵੀ ਤੁਸੀਂ ਦੇਖਿਆ ਕਿ 2 ਗੱਡੀ ਹੇਠ ਆ ਕੇ ਮਰ ਗਏ ਹੈ ਅਤੇ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਟੁੱਟੂਗਾ। ਜਿਹੜੀਆਂ ਦਵਾਈਆਂ, ਨਸ਼ੇ ਵਿਕਦੇ ਹੈ, ਹੈਰੋਇਨ, ਗੈਂਗਸਟਰਿਜ਼ਮ ਹੈ, ਇਹ ਸਾਰਾ ਜਦੋਂ ਟ੍ਰੇਡ ਸ਼ੁਰੂ ਹੋ ਗਈ, ਰੋਜ਼ੀ ਮਿਲਣ ਲੱਗ ਪਈ, ਬੇਰੁਜ਼ਗਾਰੀ ਖਤਮ ਹੋ ਜੂਗੀ ਅਤੇ ਅਸੀਂ ਸਮਝਦੇ ਹਾਂ ਕਿ ਇਹ ਗੈਂਗਸਟਰਿਜ਼ਮ ਵੀ ਅਤੇ ਇਹ ਜਿਹੜੀਆਂ ਹੈਰੋਇਨ ਦੀਆਂ ਦੁਕਾਨਾਂ ਖੁੱਲ੍ਹੀਆਂ ਇਹ ਵੀ ਬੰਦ ਹੋ ਜਾਣਗੀਆਂ। ਅਸੀਂ ਇਹਨਾਂ ਨੂੰ ਮਾਰਨ ਦੇ ਹੱਕ ਦੇ ਵਿੱਚ ਨਹੀਂ ਹੈ, ਪਰ ਕਿਉਂ ਕਰਕੇ ਬੇਰੁਜ਼ਗਾਰੀ ਇੰਨੀ ਹੈ ਤਾਂ ਇਹ ਇਹੋ ਜਿਹੇ ਧੰਦੇ ਦੇ ਵਿੱਚ ਜਾ ਕੇ ਲੱਗਦੇ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਵਾਘੇ ਦਾ ਬਾਰਡਰ ਸਾਨੂੰ ਖੁੱਲ੍ਹਣਾ ਚਾਹੀਦਾ ਹੈ। ਦੂਸਰਾ, ਸਾਡੇ ਧਰਮ ਸਥਾਨ ਸਾਰੇ ਪਾਕਿਸਤਾਨ ਦੇ ਵਿੱਚ ਹੈ। ਰੋਜ਼ ਆਪਾਂ ਅਰਦਾਸ ਕਰਦੇ ਹਾਂ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਦੇ ਵਿੱਚ ਰਹਿ ਗਏ ਹੈ ਉਹਨਾਂ ਦੇ ਦਰਸ਼ਨ ਦੀਦਾਰ ਹੋਣ। ਪਰ ਇੱਕ ਚੀਜ਼ ਆਪਾਂ ਭੁੱਲ ਜਾਂਦੇ ਹਾਂ ਕਿ ਬੰਗਲਾਦੇਸ਼ ਦਾ ਜਿਹੜਾ ਕੈਪੀਟਲ ਦੱਖ ਹੈ, ਉਹਦੀ ਜਿਹੜੀ ਯੂਨੀਵਰਸਿਟੀ ਹੈ ਉੱਥੇ ਵੀ ਸਿੱਖਾਂ ਦੀ ਜ਼ਮੀਨ ਬਹੁਤ ਜ਼ਿਆਦਾ ਪਈ ਹੈ, ਜਿਹੜੀ ਅਜੇ ਤੱਕ SGPC ਨੇ ਕਲੇਮ ਨਹੀਂ ਕੀਤੀ, ਨਾ ਸਿੱਖਾਂ ਨੇ ਕਲੇਮ ਕੀਤੀ ਹੈ, ਨਾ ਇੰਡੀਆ ਨੇ ਕਲੇਮ ਕੀਤੀ ਹੈ। ਅਸੀਂ ਉਸ ਨੂੰ ਕਲੇਮ ਕਰਨਾ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀਆਂ ਜ਼ਮੀਨਾਂ ਯੂਨੀਵਰਸਿਟੀ ਦਾਖੇ ਦੇ ਵਿੱਚ ਪਈਆਂ ਉਹ ਸਾਨੂੰ ਵਾਪਸ ਮਿਲਣ। ਇਹਦੇ ਨਾਲ ਜਿਹੜਾ ਫਾਇਦਾ ਹੋਣਾ, ਹੁਣ ਚਬਾਰ ਖੋਲ੍ਹਿਆ ਹੋਇਆ ਹੈ ਈਰਾਨ ਦੇ ਵਿੱਚ ਬੰਦਰਗਾਹ ਇੰਡੀਆ ਨੇ, ਪਰ ਇਹ ਹਮੇਸ਼ਾ ਖੁੱਲ੍ਹੀ ਨਹੀਂ ਰਹਿ ਸਕਦੀ, ਨਾ ਅਮਰੀਕਾ ਨੇ ਇਹਨੂੰ ਖੁੱਲ੍ਹੀ ਰਹਿਣ ਦੇਣਾ।
ਸੋ ਜੇ ਲੈਂਡ ਰੂਟ ਹੋ ਜੇ ਤੁਰਕਮੇਨਿਸਤਾਨ ਤੋਂ ਲੈ ਕੇ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਤੇ ਫਾਜ਼ਿਲਕਾ ਤੋਂ ਇੱਕ ਪਾਈਪਲਾਈਨ ਤਾਂ ਇਸ ਰੂਟ ਤੋਂ ਆ ਜੇ, ਦੂਸਰੀ ਪਾਈਪਲਾਈਨ ਈਰਾਨ ਪਾਕਿਸਤਾਨ ਫਾਜ਼ਿਲਕਾ ਤੋਂ ਆ ਜੇ, ਤਾਂ ਮੇਰਾ ਮਤਲਬ ਹੈ ਜਿਹੜਾ ਹੁਣ ਸਮੁੰਦਰੀ ਜਹਾਜ਼ਾਂ ਦੇ ਨਾਲ ਗੈਸ ਆਉਂਦਾ ਹੈ, ਜਿਵੇਂ ਸੰਕਟ ਇਹ ਪਿਆ ਰਹਿਣਾ ਤੇ ਇਹ ਆਲਟਰਨੇਟਿਵ ਰੂਟ ਹੈ ਜਿਹਦੇ ਨਾਲ ਗੈਸ ਆ ਸਕਦੀ ਹੈ। ਇਹਦੇ ਲਈ ਇੰਡਸਟਰੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਲੱਗੂਗੀ, ਪੈਟਰੋ ਕੈਮੀਕਲ ਲੱਗੂਗੀ, ਹੋਰ ਚੀਜ਼ਾਂ, ਸਟੀਲ ਆਊਗਾ, ਸਾਰਾ ਕੁਛ ਆਊਗਾ। ਸੋ ਅਸੀਂ ਇਸ ਕਰਕੇ ਇਸ ਨੂੰ ਖੋਲ੍ਹਣਾ ਚਾਹੁੰਦੇ ਹਾਂ ਕਿ ਵਾਹਗਾ ਸਾਡਾ ਖੁੱਲ੍ਹੇ ਤੇ 28 ਤਰੀਕ ਨੂੰ ਅਸੀਂ ਇੱਕ ਬਹੁਤ ਵੱਡਾ ਉੱਥੇ ਮੁਜ਼ਾਹਰਾ ਕਰਨਾ ਚਾਹੁੰਦੇ ਹਾਂ। ਤੇ ਅਸੀਂ ਜਿਹੜੇ ਫੂਡ ਪ੍ਰੋਸੈਸਿੰਗ ਦੇ ਵਜ਼ੀਰ ਸਾਹਿਬ ਹੈ, ਬਿੱਟਾ ਸਾਹਿਬ, ਰਵਨੀਤ ਸਿੰਘ, ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਫੂਡ ਪ੍ਰੋਸੈਸਿੰਗ ਦੇ ਮਿਨਿਸਟਰ ਹੋ ਅਤੇ ਸਾਡਾ ਜਿਹੜਾ ਫਰੂਟ ਹੈ ਉਹ ਅਜਾਇਆ ਨਾ ਜਾਏ। ਅਤੇ ਜਿਹੜਾ ਵੀ ਹਿਮਾਚਲ ਤੋਂ ਫਰੂਟ ਆਉਂਦਾ ਹੈ, ਜੰਮੂ ਕਸ਼ਮੀਰ ਤੋਂ ਵੀ ਫਰੂਟ ਆਉਂਦਾ ਹੈ, ਇਹ ਮਕੇਰੀਆਂ ਜਾਂ ਉਸ ਰੂਟ ਦੇ ਉੱਤੇ ਪਲਾਂਟਸ ਲੱਗਣ ਫੂਡ ਪ੍ਰੋਸੈਸਿੰਗ ਦੇ, ਜਿਹਦੇ ਨਾਲ ਉੱਥੇ ਨੌਕਰੀਆਂ ਵੀ ਮਿਲਣ ਉਸ ਇਲਾਕੇ ਦੇ ਬੰਦਿਆਂ ਨੂੰ, ਅਤੇ ਨਾਲੇ ਫੂਡ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਹੋਏ, ਬੇਰੁਜ਼ਗਾਰੀ ਉੱਥੇ ਖਤਮ ਹੋ ਜਾਵੇ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਦਾਇਰ ਕੀਤੀ ਗਈ ਪੈਰੋਲ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅੱਜ ਚੀਫ ਜਸਟਿਸ ਦੀ ਅਦਾਲਤ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਮੁਕੰਮਲ ਹੋਣ ਤੋਂ ਬਾਅਦ ਅਦਾਲਤ ਨੇ ਫੈਸਲਾ ਰਿਜ਼ਰਵ ਰੱਖਣ ਦਾ ਐਲਾਨ ਕੀਤਾ। ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਬਜਟ ਸੈਸ਼ਨ ਵਿੱਚ ਹਿੱਸਾ ਲੈਣ ਲਈ ਅਸਥਾਈ ਰਿਹਾਈ ਦੀ ਮੰਗ ਕੀਤੀ ਸੀ। ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਲੰਮੀ ਬਹਿਸ ਤੋਂ ਬਾਅਦ ਸੁਣਵਾਈ ਮੁਕੰਮਲ ਕੀਤੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਤੀਜੀ ਵਾਰ ਲਗਾਏ ਗਏ ਐਨਐਸਏ ਵਿਰੁੱਧ ਦਾਇਰ ਪਟੀਸ਼ਨ ਤੇ ਵੀ ਹਾਈ ਕੋਰਟ ਨੇ 11 ਮਾਰਚ ਨੂੰ ਫੈਸਲਾ ਸੁਰੱਖਿਅਤ ਰੱਖਿਆ ਸੀ, ਜੋ ਅਜੇ ਤੱਕ ਲੰਬਿਤ ਹੈ। ਸਾਫ ਵਾਲੀ ਗੱਲ ਹੋਵੇ ਤੇ ਇਹੋ ਜਿਹੀਆਂ ਘਟਨਾ ਵਾਪਰਨ ਕਿਉਂ? ਇਹ ਸਰਕਾਰੀ ਗੁੰਡੇ ਬਣੇ ਹੋਏ ਆ ਵੀ ਜਿਹਨੂੰ ਮਰਜ਼ੀ ਹੈ ਵੀ ਜੋ ਜਿਹਨੂੰ ਮਰਜ਼ੀ ਇਹ ਜੋ ਚਾਹੁਣ ਵੀ ਸਾਡੇ ਹੁਕਮ ਤੋਂ ਬਾਹਰ। ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅੱਜ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਆਪਣੇ ਮੰਤਰੀਆਂ ਤੇ ਕਾਬੂ ਨਹੀਂ ਰੱਖ ਸਕਦੀ ਤਾਂ ਉਸ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਤਰਸੇਮ ਸਿੰਘ ਅੱਜ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਪੀੜਤ ਪਰਿਵਾਰ ਦੇ ਘਰ ਪਹੁੰਚੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਗਗਨਦੀਪ ਦੀ ਮੌਤ ਸੂਬੇ ਵਿੱਚ ਵੱਧ ਰਹੀ ਸਿਆਸੀ ਧੱਕੇਸ਼ਾਹੀ ਅਤੇ ਪ੍ਰਸ਼ਾਸਨਿਕ ਢਾਂਚੇ ਦੀ ਨਾਕਾਮੀ ਦਾ ਸਬੂਤ ਹੈ। ਉਹਨਾਂ ਕਿਹਾ ਕਿ ਮੰਤਰੀ ਲਾਲਜੀਤ ਭੁੱਲਰ ਵੱਲੋਂ ਕੀਤੀਆਂ ਵਧੀਕੀਆਂ ਨੇ ਇੱਕ ਹੱਸਦਾ ਵਸਦਾ ਘਰ ਉਜਾੜ ਦਿੱਤਾ, ਜਿਸ ਦੀ ਸਿੱਧੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ। ਉਹਨਾਂ ਸਵਾਲ ਚੁੱਕਿਆ ਕਿ ਭਾਵੇਂ ਲਾਲਜੀਤ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਮਾਮਲੇ ਵਿੱਚ ਨਾਮਜ਼ਦ ਉਸ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਨਿੱਜੀ ਸਹਾਇਕ ਹਾਲੇ ਵੀ ਗ੍ਰਿਫਤ ਤੋਂ ਬਾਹਰ ਕਿਉਂ ਹਨ। ਉਹਨਾਂ ਮੰਗ ਕੀਤੀ ਕਿ ਸਾਰੇ ਮੁਲਜ਼ਮਾਂ ਨੂੰ ਤੁਰੰਤ ਸਲਾਖਾਂ ਪਿੱਛੇ ਡੱਕਿਆ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਤਰਸੇਮ ਸਿੰਘ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਪਾਰਟੀ ਲੀਡਰਸ਼ਿਪ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੀ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸੰਸਦ ਵਿੱਚ ਲਗਾਤਾਰ ਗੈਰ ਹਾਜ਼ਰੀ 59 ਦਿਨਾਂ ਤੱਕ ਪਹੁੰਚ ਗਈ ਹੈ, ਪਰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਮੈਂਬਰੀ ਨੂੰ ਫਿਲਹਾਲ ਕੋਈ ਤੁਰੰਤ ਖਤਰਾ ਨਹੀਂ ਹੈ। ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਅਜੇ ਵੀ ਛੁੱਟੀ ਲਈ ਅਰਜ਼ੀ ਦੇ ਸਕਦੇ ਹਨ, ਜਿਸ ਨੂੰ ਆਮ ਤੌਰ ਤੇ ਸਬੰਧਤ ਸੰਸਦ ਕਮੇਟੀ ਵੱਲੋਂ ਪ੍ਰਵਾਨ ਕਰ ਲਿਆ ਜਾਂਦਾ ਹੈ। ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਅੱਗੇ ਐਡੀਸ਼ਨਲ ਸੋਲਿਸਿਟਰ ਜਨਰਲ ਸਤਿਆਪਾਲ ਜੈਨ ਨੇ ਦੱਸਿਆ ਕਿ ਅੱਜ ਗੈਰ ਹਾਜ਼ਰੀ ਦਾ 60ਵਾਂ ਦਿਨ ਹੈ। ਨਿਯਮ ਅਨੁਸਾਰ ਜੇਕਰ ਕੋਈ ਮੈਂਬਰ ਲਗਾਤਾਰ 60 ਬੈਠਕਾਂ ਵਿੱਚ ਗੈਰ ਹਾਜ਼ਰ ਰਹਿੰਦਾ ਹੈ ਤਾਂ ਸੰਸਦ ਉਸ ਦੀ ਸੀਟ ਖਾਲੀ ਐਲਾਨ ਸਕਦੀ ਹੈ। ਹਾਲਾਂਕਿ ਜੈਨ ਨੇ ਸਪਸ਼ਟ ਕੀਤਾ ਕਿ ਇਹ ਨਿਯਮ ਪੂਰੀ ਤਰ੍ਹਾਂ ਸਖਤ ਨਹੀਂ ਹੈ। ਉਹਨਾਂ ਦੱਸਿਆ ਕਿ ਸੰਸਦ ਦੀ ਇੱਕ ਗੈਰ ਹਾਜ਼ਰੀ ਮੁਆਫੀ ਕਮੇਟੀ ਹੁੰਦੀ ਹੈ, ਜੋ ਬਿਮਾਰੀ, ਹਾਦਸੇ ਜਾਂ ਹਿਰਾਸਤ ਵਰਗੇ ਹਾਲਾਤਾਂ ਤੇ ਵਿਚਾਰ ਕਰਕੇ ਛੁੱਟੀ ਮਨਜ਼ੂਰ ਕਰ ਸਕਦੀ ਹੈ। ਸੰਸਦ ਮੈਂਬਰ ਨੂੰ ਪਹਿਲਾਂ ਹੀ ਉਹਨਾਂ ਦੇ ਛੁੱਟੀ ਮੰਗਣ ਦੇ ਅਧਿਕਾਰ ਬਾਰੇ ਸੂਚਿਤ ਕਰ ਦਿੱਤਾ ਗਿਆ। ਅੰਮ੍ਰਿਤਪਾਲ ਸਿੰਘ ਨੇ ਅਦਾਲਤ ਵਿੱਚ ਪਟੀਸ਼ਨ ਪਾਈ ਹੋਈ ਹੈ ਕਿ ਉਹਨਾਂ ਨੂੰ ਬਜਟ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਅਸਥਾਈ ਰਿਹਾਈ ਦਿੱਤੀ ਜਾਵੇ।
ਉਹਨਾਂ ਦਾ ਕਹਿਣਾ ਹੈ ਕਿ ਉਹ 19 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਹਨਾਂ ਦੀ ਲਗਾਤਾਰ ਹਿਰਾਸਤ ਲੋਕਤੰਤਰੀ ਅਧਿਕਾਰਾਂ ਦੇ ਵਿਰੁੱਧ ਹੈ। ਸਰਕਾਰ ਭੱਜੀ ਆ ਗੱਲਬਾਤ ਤੋਂ, ਅਸੀਂ ਨਹੀਂ ਭੱਜੇ ਹੈਗੇ। ਸਰਕਾਰ ਨੇ ਮੋਰਚਾ 1000 ਬੰਦੇ ਦਾ ਵੀ ਖੇਡ ਦੇਣਾ ਸੀ। ਇਸ ਕਰਕੇ ਪੰਜਾਬ ਵਾਲੇ KMM ਦੇ ਲੀਡਰਾਂ ਨੂੰ ਬੇਨਤੀ ਆ, ਹੁਣ ਉਹ ਕਮਾਂਡ ਸੰਭਾਲਣ, ਛਾਪੇਮਾਰੀ ਕਿਤੇ ਵੀ ਹੋ ਸਕਦੀ ਆ। ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਬਾਈਪਾਸ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਲਾਇਆ ਗਿਆ ਧਰਨਾ ਅੱਜ ਤੜਕੇ 5 ਵਜੇ ਪੁਲਿਸ ਨੇ ਜਬਰੀ ਖਤਮ ਕਰਵਾ ਦਿੱਤਾ। ਪੁਲਿਸ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ ਕਈ ਹੋਰ ਪ੍ਰਮੁੱਖ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਵੱਖ-ਵੱਖ ਥਾਣਿਆਂ ਵਿੱਚ ਭੇਜ ਦਿੱਤਾ ਹੈ। ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਅਨੁਸਾਰ ਪੁਲਿਸ ਨੇ ਕਾਰਵਾਈ ਬਹੁਤ ਹੀ ਗੁਪਤ ਤਰੀਕੇ ਨਾਲ ਤੜਕੇ ਕੀਤੀ, ਜਦੋਂ ਕਿ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਕਿਸੇ ਹੋਰ ਥਾਂ ਤੇ ਧਰਨਾ ਜਾਰੀ ਰੱਖਣ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਇਹ ਟਕਰਾਅ ਐਤਵਾਰ ਨੂੰ ਉਦੋਂ ਸ਼ੁਰੂ ਹੋਇਆ ਸੀ ਜਦੋਂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਸੀ। ਪੁਲਿਸ ਵੱਲੋਂ ਸ਼ਹਿਰ ਦੇ ਅੰਦਰ ਦਾਖਲ ਹੋਣ ਤੋਂ ਰੋਕਣ ਕਾਰਨ ਕਿਸਾਨਾਂ ਤੇ ਪੁਲਿਸ ਵਿਚਾਲੇ ਕਈ ਥਾਵਾਂ ਤੇ ਧੱਕਾ ਮੁੱਕੀ ਅਤੇ ਲਾਠੀਚਾਰਜ ਵੀ ਹੋਇਆ, ਜਿਸ ਵਿੱਚ ਕਈ ਕਿਸਾਨ ਅਤੇ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਕਿਸਾਨਾਂ ਨੇ ਬਾਈਪਾਸ ਰੋਡ ਤੇ ਪੱਕਾ ਮੋਰਚਾ ਲਗਾ ਦਿੱਤਾ ਸੀ, ਜਿਸ ਨੂੰ ਹੁਣ ਪੁਲਿਸ ਨੇ ਭਾਰੀ ਫੋਰਸ ਦੀ ਮਦਦ ਨਾਲ ਖਾਲੀ ਕਰਵਾ ਕੇ ਆਵਾਜਾਈ ਬਹਾਲ ਕਰ ਦਿੱਤੀ ਹੈ। ਅੱਜ ਭਰਾਓ ਸਾਰੀ ਰਾਤ ਜ਼ੋਰ ਜਮਾਈ ਚੱਲਦੀ ਰਹੀ ਆ। ਅੰਮ੍ਰਿਤਸਰ ਦਿਹਾਤੀ ਦੀ ਫੋਰਸ, ਸਾਡੀ ਗੱਲਬਾਤ ਉਹਨਾਂ ਨਾਲ ਚੱਲ ਰਹੀ ਸੀ। ਸੜਕ ਵੇਲੀ ਕਰ ਦੋ, ਮੀਡੀਆ ਗਲਤ ਨਾ ਚਲਾਵੇ, ਇਹਦਾ ਵੇਲੀ ਕਰ ਦਿੰਦੇ ਆ, ਸਾਨੂੰ ਬਦਲਵੀਂ ਜਗ੍ਹਾ ਦੇ ਦਿਓ। ਨਹੀਂ, ਕਹਿੰਦੇ ਡੀਸੀ ਦਾ ਹੁਕਮ ਆ ਵੀ ਅਸੀਂ ਇਹ ਮੋਰਚਾ ਵੇਲਾ ਕਰਵਾਉਣਾ ਵਾ। ਇਸ ਕਰਕੇ ਭਰਾਓ ਭਗਵੰਤ ਮਾਨ ਦੀ ਸਰਕਾਰ, ਕੇਜਰੀਵਾਲ ਜਿਹੜਾ ਰਾਮ ਤੀਰਥ ਰੋਡ ਤੇ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਦਾ ਚੱਲ ਰਿਹਾ ਸੀ, ਉਹਨੂੰ ਧੱਕੇ ਨਾਲ ਠਾਲਿਆ ਵਾ। ਪੰਜਾਬ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਲਾਡ ਹੋ ਜਾਓ, ਕਿਤੇ ਵੀ ਛਾਪੇਮਾਰੀ ਕਰਨਗੇ ਤੇ ਅਗਲੀ ਕਾਰਵਾਈ ਤੁਹਾਡੇ ਹੱਥ ਆ। ਇਸ ਕਰਕੇ ਇਹ ਟੀਵੀ ਚੈਨਲਾਂ ਤੇ ਗੱਲ ਵੀਡੀਓ ਦੇਖਣਗੇ। ਅਸੀਂ ਇਹਨਾਂ ਨੂੰ ਕਿਹਾ ਵੱਧ ਤੋਂ ਵੱਧ ਸ਼ੇਅਰ ਬਈ, ਅਸੀਂ ਸੜਕ ਛੱਡਣ ਨੂੰ ਤਿਆਰ ਆ। ਅਸੀਂ ਸੜਕ ਜਾਮ ਹੀ ਨਹੀਂ ਕੀਤੀ, ਸਾਨੂੰ ਆਪ ਉਸ ਨੁੱਕਰ ਦੀ ਸੜਕ ਤੇ ਭਾਲਿਆ ਵੀ ਤੁਸੀਂ ਇੱਥੇ ਬਹਿ ਜਾਓ। ਇੱਥੇ ਭਾਲਿਆ ਔਰ ਭਾਲ ਕੇ ਕਹਿੰਦੇ ਵੀ ਤੁਸੀਂ ਆਪਣਾ ਮੋਰਚਾ ਚਲਾਓ। ਸਾਰੀ ਗੱਲ ਕੋਈ ਨਹੀਂ। ਇਸਕੇ ਕਰਕੇ ਭਰਾਓ ਇਹ ਕੋ ਵੱਡੇ ਮਸਲੇ ਨਹੀਂ ਸੀ। 3 ਕਰੋੜ 77 ਲੱਖ ਰੁਪਈਆ ਭਰਾਓ, ਇਹ ਤੋਂ ਕਹਾਂ ਜਾਂ ਕਿਸਾਨਾਂ ਤੋਂ ਕੇਸ ਵਾਪਸ ਲੈਣੇ, ਜਾਂ ਭਰਾਓ ਜਿਹੜਾ ਵਾ ਆਪਣਾ ਹੜ੍ਹਾਂ ਦਾ ਮੁਆਵਜ਼ਾ, ਉਹਦੇ ਵਾਸਤੇ ਸ਼ਹੀਦਾਂ ਨੂੰ ਜਾਂ ਨੌਕਰੀਆਂ, ਸ਼ਹੀਦਾਂ ਦਾ ਮੁਆਵਜ਼ਾ, ਇਹ ਸਾਰੇ ਕੋ ਵੱਡੇ ਮਸਲੇ ਨਹੀਂ ਸੀ ਹੈਗੇ, ਇਹ ਹੱਲ ਕੀਤੇ ਜਾ ਸਕਦੇ। ਪਰ ਸਰਕਾਰ ਹੰਕਾਰੀ ਆ, ਸਰਕਾਰ ਭਰੂਆ ਮੀਡੀਆ ਗਲਤ ਰਿਪੋਰਟਾਂ ਨਾ ਚਲਾਵੇ। ਕੋਈ ਅਲੀਗਲ ਸੜਕ ਤੇ ਇਹਨਾਂ ਨੇ ਵਾਲਿਆ ਸੀ। ਅਸੀਂ ਸੜਕ ਵਿਹਲੀ ਕਰਨ ਨੂੰ ਵੀ ਤਿਆਰ ਸੀਗੇ, ਪਰ ਉਹਨਾਂ ਨੇ ਮੌਕਾ ਨਹੀਂ ਦਿੱਤਾ। ਸਾਰੀ ਰਾਤ ਕਿਸਾਨ ਭਿੜਦੇ ਰਹੇ ਆ। ਮੋਰਚੇ ਵਿੱਚ 250-300 ਬੰਦਾ ਸੀ। ਸਾਰੀ ਰਾਤ ਪੇੜ ਹੁੰਦਾ ਰਿਹਾ ਔਰ ਲਗਭਗ 4:30 ਵਜੇ ਦੇ ਕਰੀਬ, ਮੈਨੂੰ ਲੱਗਦਾ ਹੁਣ 5 ਵਜੇ ਨਾਲੇ ਹੁੰਦੇ ਆ, ਔਰ 3-4 ਰਾਉਂਡ ਹੋਏ ਗੱਲਾਂ ਬਾਤਾਂ ਦੇ। ਸਰਕਾਰ ਭੱਜੀ ਆ ਗੱਲਬਾਤ ਤੋਂ, ਸਰਕਾਰ ਭੱਜੀ ਆ ਗੱਲਬਾਤ ਤੋਂ, ਅਸੀਂ ਨਹੀਂ ਭੱਜੇ ਹੈਗੇ। ਸਰਕਾਰ ਨੇ ਮੋਰਚਾ 1000 ਬੰਦੇ ਦਾ ਵੀ ਖੇਡ ਦੇਣਾ ਸੀ। ਇਸ ਕਰਕੇ ਪੰਜਾਬ ਵਾਲੇ KMM ਦੇ ਲੀਡਰਾਂ ਨੂੰ ਬੇਨਤੀ ਆ, ਹੁਣ ਉਹ ਕਮਾਂਡ ਸੰਭਾਲਣ, ਛਾਪੇਮਾਰੀ ਕਿਤੇ ਵੀ ਹੋ ਸਕਦੀ ਆ। ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਭਾਜਪਾ ਨੇ ਹੁਣ ਤੋਂ ਹੀ ਆਪਣੀ ਰਣਨੀਤੀ ਤੇਜ਼ ਕਰ ਦਿੱਤੀ ਹੈ। ਇਸੇ ਸਿਲਸਿਲੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨੰਗਲ ਵਿਖੇ ਸਵਦੇਸ਼ੀ ਮੇਲੇ ਵਿੱਚ ਸ਼ਿਰਕਤ ਕੀਤੀ, ਜਿੱਥੇ ਉਹ ਰਵਾਇਤੀ ਪੀਲੀ ਪੱਗ ਬੰਨ੍ਹ ਕੇ ਪਹੁੰਚੇ। ਸੈਣੀ ਦੀ ਇਸ ਫੇਰੀ ਨੂੰ ਸਿਰਫ ਇੱਕ ਸੱਭਿਆਚਾਰਕ ਮੇਲਾ ਨਹੀਂ, ਸਗੋਂ ਰੋਪੜ ਅਤੇ ਅਨੰਦਪੁਰ ਸਾਹਿਬ ਖੇਤਰ ਵਿੱਚ ਸੈਣੀ ਭਾਈਚਾਰੇ ਨੂੰ ਲਾਮਬੰਦ ਕਰਨ ਅਤੇ ਭਾਜਪਾ ਦੇ ਹਰਿਆਣਾ ਸ਼ਾਸਨ ਮਾਡਲ ਨੂੰ ਪੰਜਾਬ ਦੇ ਵੋਟਰਾਂ ਸਾਹਮਣੇ ਪੇਸ਼ ਕਰਨ ਦੀ ਇੱਕ ਵੱਡੀ ਸਿਆਸੀ ਚਾਲ ਵਜੋਂ ਵੇਖਿਆ ਜਾ ਰਿਹਾ ਹੈ। ਪਾਰਟੀ ਹੁਣ ਗੁਆਂਢੀ ਸੂਬੇ ਦੇ ਵਿਕਾਸ ਕਾਰਜਾਂ ਨੂੰ ਮਿਸਾਲ ਬਣਾ ਕੇ ਪੰਜਾਬ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੋਪੜ ਜ਼ਿਲ੍ਹੇ ਦੇ ਨੰਗਲ ਕਸਬੇ ਵਿੱਚ ਭਾਜਪਾ ਵੱਲੋਂ ਕਰਵਾਏ ਸਵਦੇਸ਼ੀ ਜਾਗਰਣ ਮੰਚ ਸਮਾਗਮ ਵਿੱਚ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਸੈਣੀ ਨੇ ਪੰਜਾਬ ਦੀ ਮੌਜੂਦਾ ਸਥਿਤੀ, ਖਾਸ ਕਰਕੇ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਤੇ ਡੂੰਘੀ ਚਿੰਤਾ ਪ੍ਰਗਟਾਈ। ਉਹਨਾਂ ਕਿਹਾ ਕਿ ਨਸ਼ਾਖੋਰੀ ਪੰਜਾਬ ਦੀ ਜਵਾਨੀ ਲਈ ਇੱਕ ਵੱਡਾ ਖਤਰਾ ਹੈ, ਜਿਸ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਵੋਕਲ ਫॉर ਲੋਕਲ ਦਾ ਨਾਰਾ ਦਿੰਦਿਆਂ ਨੌਜਵਾਨਾਂ ਨੂੰ ਸਵਦੇਸ਼ੀ ਵਸਤੂਆਂ ਅਪਣਾਉਣ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਮਹਾਨ ਕ੍ਰਾਂਤੀਕਾਰੀਆਂ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਅਜੈਵੀਰ ਲਾਲਪੁਰਾ ਨੇ ਵੀ ਸ਼ਿਰਕਤ ਕੀਤੀ, ਜੋ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਪਾਰਟੀ ਦੀਆਂ ਸਰਗਰਮੀਆਂ ਵਧਾ ਰਹੇ ਹਨ। इस स्वदेशी मेले दे विच उमड़ा ये जन सैलाब उन महान बलिदानियों के प्रति हमारी सच्ची श्रद्धांजलि है। उनकी शहादत ने पूरे देश को संदेश देता है। किसी ने ठीक ही लिखा है कि लिख रहा हूं अंजाम जिसका कल आगाज करा आएगा। लिख रहा हूं अंजाम जिसका कल आगाज कराएगा। मेरे लहू का हर एक कतरा इंकलाब बन जाएगा। साथियों, मैं आज इस मंच से भारत माता के उन अमर सपूतों शहीद आजम भगत सिंह, राजगुरु सुखदेव की शहादत को मैं कोटि कोटि नमन करता हूं। मैं विश्वास ये प्रकट करता हूं कि उन्होंने अमरत्व प्रदान करने वाली उन शहादत सदियों तक भारत के हर नागरिक को देशभक्ति के लिए उनकी शहादत प्रेरित करती रहेगी। साथियों, उन अमर शहीदों ने भारत को आजादी और आत्मनिर्भर बनाने के लिए ये सपने संजोए थे। उनकी एक सोच थी। साथियों, आज जिनके कारण हम इस खुली हवा में सांस ले रहे हैं,